ਅੱਛਾ ਰਾਣਾ ਸਾਹਿਬ, ਕੋਈ ਇਸ ਤੋਂ ਇਲਾਵਾ ਕੋਈ ਸ਼ਾਇਰੀ ਤੁਹਾਨੂੰ ਕੋਈ ਅੱਛੀ ਗਜ਼ਲ ਵਗੈਰਾ ਜਾਂ ਕੋਈ ਸ਼ਾਇਰੀ ਤੁਹਾਨੂੰ ਆਉਂਦੀ ਹੋਰ? ਜਨਾਬ ਸ਼ਾਇਰੀ ਆਪਣੇ ਕੋਲ ਬਹੁਤ ਹੈ। ਅੱਛਾ ਜੀ। ਸ਼ਾਇਰੀ ਦਿਲ ਨਾਲ ਲਿਖੀ ਦੀ ਹੈ। ਅੱਛਾ ਅੱਛਾ। ਮੈਂ ਤੁਹਾਨੂੰ ਗਜ਼ਲ ਸੁਣਾਉਣਾ। ਮੈਂ ਜ਼ਿਆਦਾਤਰ ਨਾ ਯਾਸਰ ਬਾਈ ਗਜ਼ਲ ਲਿਖਦਾ। ਛੋਟੀ ਪੈਰ ਦੇ ਵਿੱਚ ਸਹੀ ਗਜ਼ਲ ਲਿਖਦਾ। ਮੈਨੂੰ ਗਜ਼ਲ ਦਾ ਜ਼ਿਆਦਾ ਸ਼ੌਕ ਆ। ਹਾਂਜੀ। ਤੇ ਗਜ਼ਲ ਤੁਹਾਨੂੰ ਸੁਣਾ ਦਿੰਦਾ ਮੈਂ। ਸੁਣਾਓ। ਹੰਝੂਆਂ ਦੇ ਬੰਨ ਅੱਜ ਖੁੱਲ ਜਾਣਾ, ਬੰਦਾ ਫੇਰ ਕੁਰਲ ਜਾਣਾ। ਹੰਝੂਆਂ ਦੇ ਬੰਨ ਅੱਜ ਖੁੱਲ ਜਾਣਾ, ਬੰਦਾ ਫੇਰ ਕੋਈ ਰੁੱਲ ਜਾਣਾ। ਹੁਸਨ ਦੀ ਇਸ ਅਦਾਲਤ ਵਿੱਚ ਇਸ਼ਕ ਤਰਾਜ਼ੂ ਤੁਲ ਜਾਣਾ। ਹੁਸਨ ਦੀ ਇਸ ਅਦਾਲਤ ਵਿੱਚ ਇਸ਼ਕ ਤਰਾਜ਼ੂ ਤੁਲ ਜਾਣਾ। ਪੱਥਰਾਂ ਦੇ ਵਪਾਰੀ ਨੇ ਖਰੀਦ ਕੇ ਲੈ ਇੱਕ ਫੁੱਲ ਜਾਣਾ। ਕਿਸੇ ਦੀ ਜਾਨ ਤੋਂ ਪਿਆਰੇ ਨੇ ਅੱਜ ਕਿਸੇ ਨੂੰ ਭੁੱਲ ਜਾਣਾ। ਜਦ ਹਿਜਰ ਦੇ ਦਰਦ ਤਰਾਟਾਂ ਪਾਈਆਂ, ਅੱਖੀਆਂ ਦੇ ਭਾਂਡੇ ਡੁੱਲ ਜਾਣਾ। ਅੱਖੀਆਂ ਦੇ ਭਾਂਡੇ ਡੁੱਲ ਜਾਣਾ। ਕੀ ਬਾਤ ਰਾਣਾ ਸਾਹਿਬ, ਮਾਸ਼ਾਅੱਲਾ ਤੁਸੀਂ ਤੇ ਚੰਗੀ ਭਲੀ ਸ਼ਾਇਰੀ ਕਰ ਲੈਂਦੇ ਹੋ ਜੀ। ਬਸ ਅੱਲਾ ਪਾਕ ਦਾ ਸ਼ੁਕਰ ਆ। ਤੁਹਾਨੂੰ ਮੇਰਾ ਖਿਆਲ ਬਹੁਤ ਜ਼ਿਆਦਾ ਸ਼ੌਕ ਆ ਜੀ। ਮਿਹਨਤ ਵੀ ਕਾਫੀ ਜ਼ਿਆਦਾ ਕਰਦੇ। ਮਿਹਨਤ ਸਾਰੇ ਸ਼ੌਕ ਦੇ ਨਾਲ ਹੁੰਦੀ। ਹਾਂਜੀ। ਸ਼ਾਇਰੀ ਦਾ ਸ਼ੌਕ ਆ, ਮਿਹਨਤ ਕਰਦੇ ਆ। ਹਾਂਜੀ। ਦਿਲ ਨਾਲ ਸ਼ਾਇਰੀ ਕਰਦਾ। ਜਦੋਂ ਵਕਤ ਮਿਲਦਾ ਹਾਂਜੀ ਸ਼ਾਇਰੀ ਕਰ ਲੈਂਦਾ। ਤੇ ਜਿਹੜੀ ਚੀਜ਼ ਲਿਖੀ ਦੀ ਆ ਦਿਲ ਨਾਲ ਲਿਖੀ ਦੀ ਆ। ਦਿਲ ਨਾਲ ਲਿਖੀ ਚੀਜ਼ ਜਿਹੜੀ ਆ, ਦਿਲ ਜਿਸ ਬੰਦੇ ਨੂੰ ਸ਼ੌਕ ਹੁੰਦਾ ਖੂਬਸੂਰਤ ਲਿਖੀ ਜਾਂਦੀ ਹੈ। ਕੋਸ਼ਿਸ਼ ਕਰਦਾ। ਨਹੀਂ ਨਹੀਂ ਮਾਸ਼ਾਅੱਲਾ, ਬਹੁਤ ਜ਼ਿਆਦਾ ਤੁਸੀਂ ਬਹੁਤ ਹੀ ਜ਼ਿਆਦਾ ਖੂਬਸੂਰਤ ਜਿਹੜੀ ਸ਼ਾਇਰੀ ਪੜ੍ਹਦੇ ਤੁਸੀਂ ਜੀ। ਉਹ ਤਾਂ ਤੁਹਾਡੀ ਨਵਾਜ਼ਿਸ਼ ਹੈ ਭਾਈ, ਤੁਸੀਂ ਆ ਕੇ ਸੁਣਿਆ। ਹਾਂਜੀ। ਨਹੀਂ ਮੈਂ ਇੱਥੋਂ ਗੁਜ਼ਰ ਰਿਹਾ ਸੀ, ਮੈਂ ਕਿਹਾ ਇਸ ਲਈ ਮੈਂ ਤੁਹਾਨੂੰ ਪੁੱਛਿਆ। ਮੈਂ ਕਿਹਾ ਪਤਾ ਨਹੀਂ ਭਾਈ ਮਾਈਂਡ ਹੀ ਨਾ ਕਰ ਜਾਏ ਕਿ ਵੀਡੀਓ ਬਣਾ ਦਿੰਦੇ। ਚਲੋ ਸ਼ਾਇਰ ਨੂੰ ਤਾਂ ਸ਼ੌਕ ਹੁੰਦਾ, ਉਹਨੂੰ ਤਾਂ ਚਾਹ ਹੁੰਦਾ ਕਿ ਕੋਈ ਬੰਦਾ ਆ ਕੇ ਉਹਦੀ ਗੱਲ ਸੁਣਦਾ। ਹਾਂਜੀ ਹਾਂਜੀ। ਸ਼ਾਇਰ ਨੂੰ ਤਾਂ ਚਾਹ ਚੜ ਜਾਂਦਾ। ਬੜੀ ਖੁਸ਼ੀ ਹੋਈ। ਹੋਰ ਕੋਈ ਗਜ਼ਲ? ਗਜ਼ਲ ਸੁਣਾ ਦਿੰਦੇ ਆ ਹੋਰ। ਮੇਰੇ ਅੰਦਰ ਮੇਲਾ ਦੁੱਖਾਂ ਦਾ, ਮੇਰੇ ਅੰਦਰ ਮੇਲਾ ਦੁੱਖਾਂ ਦਾ, ਮੈਂ ਆਪ ਵੈਰੀਆਂ ਸੁੱਖਾਂ ਦਾ। ਮੈਨੂੰ ਛਾਵਾਂ ਪਚਦੀਆਂ ਨਹੀਂ, ਮੈਨੂੰ ਛਾਵਾਂ ਪਚਦੀਆਂ ਨਹੀਂ। ਮੈਂ ਆਦੀ ਹੋਇਆ ਧੁੱਪਾਂ ਦਾ, ਮੈਂ ਆਦੀ ਹੋਇਆ ਧੁੱਪਾਂ ਦਾ। ਮੈਨੂੰ ਰੋਜ਼ੇ ਕੀ ਲੱਗਣਾ, ਮੈਨੂੰ ਰੋਜ਼ੇ ਕੀ ਲੱਗਣਾ। ਮੈਂ ਤੇ ਪਲਿਆ ਭੁੱਖਾਂ ਦਾ। ਉਹ ਰੋਜ਼ ਮੇਰੇ ਨਾਲ ਰੁੱਸਦਾ ਏ, ਉਹ ਰੋਜ਼ ਮੇਰੇ ਨਾਲ ਰੁੱਸਦਾ ਏ। ਕੋਈ ਹੱਲ ਨਹੀਂ ਉਹਦੀਆਂ ਰੁੱਸਾਂ ਦਾ। ਦੁੱਖ ਨਾਲ ਨਹੀਂ ਲੈ ਕੇ ਜੰਮਿਆ ਸੀ, ਦੁੱਖ ਨਾਲ ਨਹੀਂ ਲੈ ਕੇ ਜੰਮਿਆ ਸੀ। ਇਹ ਮੁੱਲ ਹੈ ਮੇਰੀਆਂ ਚੁੱਪਾਂ ਦਾ, ਇਹ ਮੁੱਲ ਹੈ ਮੇਰੀਆਂ ਚੁੱਪਾਂ ਦਾ। ਬੜੀ ਪਿਆਰੀ ਗਜ਼ਲ ਰਾਣਾ ਸਾਹਿਬ, ਮਾਸ਼ਾਅੱਲਾ। ਤੁਸੀਂ ਤਾਂ ਬਹੁਤ ਹੀ ਕੁਛ ਲੁਕੋਈ ਬੈਠੇ ਆਪਣੇ ਅੰਦਰ। ਇਹਨੂੰ ਤੁਸੀਂ ਸੋਸ਼ਲ ਮੀਡੀਆ ਤੇ ਨਹੀਂ ਲੈ ਕੇ ਆਉਂਦੇ? ਬਸ ਭਾਈਜਾਨ ਕੋਸ਼ਿਸ਼ ਕੀਤੀ ਹੈ, ਸ਼ੁਰੂ ਕੀਤਾ ਹੁਣ। ਉਹ ਵੀ ਦੋਸਤਾਂ ਨੇ ਮੈਨੂੰ ਕਿਹਾ ਸੀ। ਪਹਿਲੇ ਮੈਂ ਸ਼ਾਇਰੀ ਲਿਖਦਾ ਹੁੰਦਾ ਸੀ, ਮੈਂ ਕਦੀ ਵੀ ਵੀਡੀਓ ਨਹੀਂ ਸੀ ਬਣਾਈ। ਲੇਕਿਨ ਦੋਸਤਾਂ ਮੈਨੂੰ ਕਿਹਾ ਕਿ ਤੁਸੀਂ ਇਹਨੂੰ ਨਾ ਸੋਸ਼ਲ ਮੀਡੀਆ ਤੇ ਲੈ ਕੇ ਆਓ। ਪਤਾ ਰਾਣਾ ਸਾਹਿਬ, ਜਿਹੜਾ ਇਨਸਾਨ ਦੇ ਕੋਲ ਇੱਕ ਗੁਣ ਹੁੰਦਾ ਨਾ, ਜੀ ਜੀ, ਉਹ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ। ਜੀ ਜੀ ਜੀ, ਕਿ ਆਹ ਇਨਸਾਨ ਦੇ ਵਿੱਚ ਆਹ ਇੱਕ ਬਹੁਤ ਬੜਾ ਗੁਣ ਆ। ਹਾਂਜੀ ਹਾਂਜੀ। ਠੀਕ ਹੈ ਨਾ। ਪੰਜਾਬੀ ਦਾ ਲਫ਼ਜ਼ ਤੁਸੀਂ ਜ਼ਿਆਦਾ ਜਾਣਦੇ ਹੋ ਸਰ ਜੀ। ਮੈਂ ਤਾਂ ਇਹ ਗੱਲ ਸੋਚੀ ਆ ਕਿ ਮਾਸ਼ਾਅੱਲਾ ਤੁਸੀਂ ਮਿਹਨਤ ਕਰੋ। ਜੀ ਜੀ, ਤੁਹਾਨੂੰ ਇਹ ਹਾਈ ਲੈਵਲ ਤੇ ਤੁਸੀਂ ਜਾਓਗੇ ਇੱਕ ਨਾ ਇੱਕ ਦਿਨ ਇਨਸ਼ਾਅੱਲਾ। ਅੱਜ ਮੈਂ ਗੁਜ਼ਰ ਰਿਹਾ ਸੀ, ਲੇਕਿਨ ਮੈਨੂੰ ਬੜਾ ਅੱਛਾ ਮਹਿਸੂਸ ਹੋਇਆ ਤੁਹਾਡੀ ਇਹ ਸੁਣ ਕੇ। ਰੁਕਿਆ ਤਾਂ ਮੈਂ ਇੱਕ ਦੇਖਣ ਵਾਸਤੇ ਕਿ ਬੰਦਾ ਕੀ ਕਰ ਰਿਹਾ, ਲੇਕਿਨ ਤੁਸੀਂ ਤਾਂ ਮਾਸ਼ਾਅੱਲਾ ਬਹੁਤ ਅੱਛੀ ਗਜ਼ਲ ਵੀ ਪੜ੍ਹੀ ਹੈ ਔਰ ਸ਼ੇਰ ਵੀ ਬਹੁਤ ਜ਼ਿਆਦਾ ਅੱਛੇ। ਮੈਨੂੰ ਖੁਸ਼ੀ ਹੋਈ ਤੁਹਾਡਾ ਮਿਲ ਕੇ। ਬਹੁਤ ਮਿਹਰਬਾਨੀ।